ਪਹਿਲੀ ਸਟੇਜ ਇੱਕ ਟਰੈਕਟਰ ਤੇ ਲੱਗੀ ਸੀ ਤੇ ਉਹ ਟਰੈਕਟਰ ਇਹ ਮੇਰੇ ਪਿੱਛੇ ਖੜਾ ਹੈ ਜੌਨ ਡੀਅਰ ਟਰੈਕਟਰ। ਇਹੀ ਟਰੈਕਟਰ ਆ ਤੇ ਇਹ ਉਸ ਟਰੈਕਟਰ ਦੇ ਮਾਲਕ ਨੇ, ਉਸ ਟਰੈਕਟਰ ਦੇ ਡਰਾਈਵਰ ਨੇ ਜੋ 26 ਨਵੰਬਰ ਨੂੰ ਇਹ ਟਰੈਕਟਰ ਜਿਹੜਾ ਹੈ ਸਭ ਤੋਂ ਅੱਗੇ ਇੱਥੋਂ ਤੱਕ ਲੈ ਕੇ ਆਏ ਸੀ। ਇਹਦੇ ਬਾਰੇ ਦੀਪ ਸਿੱਧੂ ਕਹਿੰਦਾ ਸੀ ਕਿ ਇਸ ਟਰੈਕਟਰ ਦੇ ਅੱਗੇ ਜਿਹੜਾ ਆ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਲੱਗੀ ਹੋਈ ਸੀ, ਭਿੰਡਰਾਂ ਵਾਲੇ ਸੰਤਾਂ ਦੀ। ਤੇਗ ਤੇਗ ਫਤਿਹ ਆ, ਉਹ ਪ੍ਰਤੱਖ ਹੁੰਦੀ ਦਿਖੀ ਹੈ ਸੰਘਰਸ਼ ਦੇ ਵਿੱਚ। ਤਾਂ ਤੁਸੀਂ ਕਿਵੇਂ ਸਮਝਦੇ ਹੋ ਵੀ ਭਾਵੇਂ ਬੜਾ ਕੁਝ ਕਿਹਾ ਗਿਆ ਜੀ ਇਹ ਤਾਂ ਜੀ ਧਰਮ ਦੀ ਗੱਲ ਨਾ ਕੀਤੀ ਜਾਵੇ, ਪਰ ਸਰਕਾਰ ਖੁਦ ਧਰਮ ਦੀ ਗੱਲ ਕਰ ਰਹੀ ਹੈ। ਗੁਰਪੁਰਬ ਦੇ ਉੱਤੇ ਸਰਕਾਰ ਐਲਾਨ ਕਰ ਰਹੀ ਆ, ਉਹ ਮੰਨ ਰਹੀ ਆ ਵੀ ਇਹ ਕਿੱਥੋਂ ਇਹਨੂੰ ਜਜ਼ਬਾ ਮਿਲ ਰਿਹਾ। ਪਰ ਸਾਡਾ ਪੰਜਾਬ, ਹਰਿਆਣਾ, ਹੋਰ ਸਟੇਟਾਂ ਅਸੀਂ 15-20 ਸਾਲ ਪਿੱਛੇ ਚੱਲ ਗਏ ਹਾਂ। ਜਿੰਨਾ ਸਾਡਾ ਇਸ ਅੰਦੋਲਨ ਤੇ ਖਰਚਾ ਹੋਇਆ, ਜੋ ਅਸੀਂ ਗਵਾਇਆ, ਅਕਾਲੀ, ਕਾਂਗਰਸੀ ਜਾਂ ਆਮ ਆਦਮੀ ਪਾਰਟੀ ਤੇ ਜਾਂ ਕਿਸੇ ਹੋਰ ਦੀ ਵਜ੍ਹਾ ਨਾਲ ਨਹੀਂ ਜਿੱਤਣ ਲੱਗੇ ਆ। ਇਹ ਸਾਨੂੰ ਸਾਡੀ ਸਿੱਖੀ ਜਿਹੜੀ ਆ, ਸਾਡੇ ਇੱਦਾਂ ਦੇ ਯੋਧਿਆਂ ਦੀ ਵਜ੍ਹਾ ਦੇ ਨਾਲ ਅਸੀਂ ਜਿੱਤ ਕੇ ਚੱਲੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ 'ਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ। ਸਿੰਘੂ ਬਾਰਡਰ ਦੇ ਉੱਤੇ ਅਸੀਂ ਮੌਜੂਦ ਹਾਂ, ਜਿੱਥੇ ਇਹ ਕਿਸਾਨ ਸੰਘਰਸ਼ ਦੀ ਸਟੇਜ ਸਾਡੀ ਬੈਕ ਸਾਈਡ ਤੇ ਲੱਗੀ ਹੋਈ ਆ ਤੇ ਕਿਸਾਨਾਂ ਦਾ ਇਹ ਸੰਘਰਸ਼ ਜੋ ਸਭ ਤੋਂ ਪਹਿਲਾਂ ਪੰਜਾਬ ਤੋਂ ਚੱਲ ਕੇ ਕਿਸਾਨ 26 ਨਵੰਬਰ ਨੂੰ ਇੱਥੇ ਪਹੁੰਚੇ ਸੀ ਇਸ ਬਾਰਡਰ ਤੇ। ਇੱਥੇ ਪਹਿਲੇ ਦਿਨ 27 ਨਵੰਬਰ ਨੂੰ ਜਿਹੜੀ ਆ ਉਹ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦੇ ਵੱਲੋਂ, ਸੁਰੱਖਿਆ ਬਲਾਂ ਦੇ ਵੱਲੋਂ ਕਿਸਾਨਾਂ ਦੇ ਉੱਤੇ ਗੋਲੇ ਦਾਗੇ ਗਏ ਸੀ। ਜਿਹੜਾ ਅਥਰੂ ਗੈਸ ਦੇ ਵੀ ਗੋਲੇ ਚਲਾਏ ਗਏ ਸੀ, ਜਿਹੜੇ ਹੋਰ ਵੀ ਜਿਹੜੇ ਗੋਲੇ ਹੁੰਦੇ ਨੇ ਉਹ ਦਾਗੇ ਗਏ ਸੀ। ਪਰ ਕਿਸਾਨ ਇੱਥੇ ਡਟ ਗਏ, ਭਾਵੇਂ ਕਿ ਕਿਹਾ ਜਾ ਰਿਹਾ ਸੀ ਕਿ ਬਰਾੜੀ ਜਿਹੜਾ ਗਰਾਊਂਡ ਆ ਉੱਥੇ ਚੱਲਿਆ ਜਾਵੇ ਕਿਸਾਨਾਂ ਨੂੰ। ਫਿਰ ਇਹ ਆਫਰ ਕੀਤੀ ਗਈ ਜਦੋਂ ਕਿਸਾਨ ਬੈਰੀਕੇਟਾਂ ਤੇ ਚੜ੍ਹ ਗਏ, ਪਰ ਕਿਸਾਨਾਂ ਦੀ ਫਿਰ ਇੱਥੇ ਹੀ ਸਟੇਜ ਲੱਗੀ ਸੀ। ਉਹ ਸਟੇਜ, ਪਹਿਲੀ ਸਟੇਜ ਇੱਕ ਟਰੈਕਟਰ ਤੇ ਲੱਗੀ ਸੀ ਤੇ ਉਹ ਟਰੈਕਟਰ ਇਹ ਮੇਰੇ ਪਿੱਛੇ ਖੜਾ ਹੈ ਜੌਨ ਡੀਅਰ ਟਰੈਕਟਰ। ਇਹੀ ਟਰੈਕਟਰ ਆ ਤੇ ਇਹ ਉਸ ਟਰੈਕਟਰ ਦੇ ਮਾਲਕ ਨੇ, ਉਸ ਟਰੈਕਟਰ ਦੇ ਡਰਾਈਵਰ ਨੇ ਜੋ 26 ਨਵੰਬਰ ਨੂੰ ਇਹ ਟਰੈਕਟਰ ਜਿਹੜਾ ਹੈ ਸਭ ਤੋਂ ਅੱਗੇ ਇੱਥੋਂ ਤੱਕ ਲੈ ਕੇ ਆਏ ਸੀ। ਤੁਸੀਂ ਸੁਣਿਆ ਹੋਵੇਗਾ ਦੀਪ ਸਿੱਧੂ ਦੀਆਂ ਵੀਡੀਓਜ਼ 'ਚ ਵੀ ਇਸ ਟਰੈਕਟਰ ਦਾ ਜ਼ਿਕਰ ਆਉਂਦਾ ਰਿਹਾ, ਜਿਹਦੇ ਬਾਰੇ ਦੀਪ ਸਿੱਧੂ ਕਹਿੰਦਾ ਸੀ ਕਿ ਇਸ ਟਰੈਕਟਰ ਦੇ ਅੱਗੇ ਜਿਹੜਾ ਆ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਲੱਗੀ ਹੋਈ ਸੀ, ਭਿੰਡਰਾਂ ਵਾਲੇ ਸੰਤਾਂ ਦੀ। ਇਹ ਤਸਵੀਰ ਤੁਸੀਂ ਦੇਖ ਸਕਦੇ ਹੋ, ਉਹੀ ਤਸਵੀਰ ਆ। ਤੇ ਹੁਣ ਮੈਂ ਵੀਰ ਜੀ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਅੱਜ ਨਰਿੰਦਰ ਮੋਦੀ ਹਾਰਿਆ ਆ, ਜਿਹੜੀ ਉਹਨੇ ਹਾਰ ਮੰਨੀ ਆ ਇਸ ਸੰਘਰਸ਼ ਦੇ ਅੱਗੇ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤਾਂ ਮੈਂ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ। ਤੇ ਉਹਦੇ ਨਾਲ ਕਿ ਜਿਹੜਾ ਕਿਸਾਨਾਂ ਦਾ ਇੱਕ ਤਪ ਸੀਗਾ, 1 ਸਾਲ ਤੋਂ ਇਸ ਧਰਤੀ ਦੇ ਉੱਤੇ ਹੋ ਰਿਹਾ, ਵੱਖ-ਵੱਖ ਬਾਰਡਰਾਂ ਤੇ ਇਹ ਤਪ ਕਰ ਰਹੇ ਸੀ ਇਹ ਕਾਲੇ ਕਾਨੂੰਨਾਂ ਦੀ ਖਾਤਰ। ਤੇ ਜਿਹੜੇ ਮੋਦੀ ਸਰਕਾਰ ਨੇ ਇਹ 3 ਕਾਲੇ ਕਾਨੂੰਨ ਫੈਸਲਾ ਕੀਤਾ ਵਾਪਸ ਲੈਣ ਦਾ, ਉਹ ਸ਼ਲਾਘਾਯੋਗ ਆ ਕਿ ਕੁਛ ਉਹਨੂੰ ਸਮਝ ਆਈ ਕਿ ਇਹ ਜਿਹੜੇ ਕਿਸਾਨ ਆ ਇਹ ਡਟੇ ਰਹਿਣਗੇ। ਜਦੋਂ ਤੱਕ ਵੀ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਕਿਸਾਨਾਂ ਨੇ ਬੈਠੇ ਰਹਿਣਾ ਸੀਗਾ। ਜਿਹੜੇ ਉਹਨਾਂ ਨੇ ਆਪਣੀ ਸਿਆਣਪ ਦਿਖਾ ਲਈ ਏ ਜਿਹੜੇ 3 ਕਾਲੇ ਕਾਨੂੰਨ ਵਾਪਸ ਲੈਣ ਦੀ, ਤੇ ਅਸੀਂ ਉਹਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਜਿਹੜੇ ਸਾਡੇ ਨੌਜਵਾਨ ਇੱਥੋਂ ਮੋਰਚਿਆਂ ਤੋਂ ਕੁਛ ਜਾਂਦੇ ਹੋਏ ਰਸਤੇ ਦੇ ਵਿੱਚ ਸ਼ਹੀਦ ਹੋਏ, ਕੁਛ ਇੱਥੇ ਹੋਏ, ਕੁਛ ਗੱਡੀਆਂ ਦੇ ਥੱਲੇ ਦੇ ਕੇ ਜਿਹੜੇ ਸਾਡੇ ਕਿਸਾਨ ਦਗੜੇ ਕੁਚਲੇ ਗਏ। ਅੱਜ ਕਾਨੂੰਨ ਰੱਦ ਹੋਏ, ਸਾਨੂੰ ਖੁਸ਼ੀ ਵੀ ਆ। ਖੁਸ਼ੀ ਦੇ ਨਾਲ ਨਾਲ ਨਿਰਾਸ਼ਾ ਵੀ ਬਹੁਤ ਆ ਕਿ ਜਿਹੜੇ ਸਾਡੇ ਕਿਸਾਨ ਵੀਰ ਸਾਡੇ ਤੋਂ ਵਿਛੜ ਗਏ, ਉਹਨਾਂ ਦੀਆਂ ਮਾਵਾਂ, ਭੈਣਾਂ, ਭਰਾ, ਅਸੀਂ ਤਾਂ ਆਪਣੇ ਘਰਾਂ 'ਚ ਚੱਲ ਜਾਵਾਂਗੇ, ਉਹ ਇਸ ਅੰਦੋਲਨ 'ਚੋਂ ਵਾਪਸ ਕਰ ਨਹੀਂ ਜਾਣੇ। ਇਹ ਸਾਨੂੰ ਇੱਕ ਦੁੱਖ ਵੀ ਆ ਬਹੁਤ ਵੱਡਾ। ਤੇ ਫਿਰ ਵੀ ਅਸੀਂ ਇਹ ਅਕਾਲ ਪੁਰਖ ਨੂੰ ਇਹ ਕਹਿੰਦੇ ਕਿ ਸਾਰੇ ਜਾਣੇ ਇਸ ਭਾਣੇ 'ਚ ਰਿਓ ਕਿ ਇਹ ਅੰਦੋਲਨ ਅਸੀਂ ਜਿੱਤਿਆ ਆ। ਤੇ ਜੇ ਅੱਗੇ ਵੀ ਕੋਈ ਸਰਕਾਰਾਂ ਇੱਦਾਂ ਕਰਨਗੀਆਂ, ਅਸੀਂ ਸੰਘਰਸ਼ ਫੇਰ ਲਾਉਣ ਨੂੰ ਡਟੇ ਰਵਾਂਗੇ। ਤੇ ਇਹੀ ਮੈਂ ਵੀਰਾਂ ਨੂੰ ਇਹੀ ਕਹਿਣਾ ਆ ਕਿ ਆਪਾਂ ਅਜੇ ਜਦੋਂ ਤੱਕ ਸਾਨੂੰ ਪੂਰਨ ਵਿਸ਼ਵਾਸ ਨਹੀਂ ਹੁੰਦਾ ਕਿ ਹਾਂ ਜੀ ਇਹਨਾਂ ਨੇ ਕਾਨੂੰਨ ਵਾਕਿਆ ਹੀ ਰੱਦ ਕਰ ਦਿੱਤੇ ਆ, ਉਦੋਂ ਤੱਕ ਅਸੀਂ ਇਸੇ ਮੋਰਚੇ 'ਤੇ ਡਟੇ ਹਾਂ। ਤੇ ਤੁਸੀਂ 26 ਨਵੰਬਰ ਤੋਂ ਇਹ ਟਰੈਕਟਰ ਤੁਹਾਡਾ ਇੱਥੇ ਹੀ ਆਇਆ, ਤੁਸੀਂ ਇੱਥੇ ਹੀ ਡਟੇ ਹੋਏ ਹੋ? ਬਿਲਕੁਲ ਜੀ, ਟਰੈਕਟਰ ਵੀ ਇੱਥੇ ਆ, ਟਰਾਲੀ ਵੀ ਇੱਥੇ ਆ। ਤੇ ਅਸੀਂ ਵੀ ਕੋਈ 4.5 ਮਹੀਨੇ ਪਹਿਲਾਂ ਲਗਾਤਾਰ ਇੱਥੇ ਰਹੇ ਹਾਂ, ਪਰ ਫਿਰ ਵੀ ਜਿਹੜਾ ਕੰਮ ਵੀ ਸੀਗਾ, ਤੁਹਾਨੂੰ ਪਤਾ ਵੀ ਉੱਥੇ ਵੀ ਜਾਣਾ ਆਉਣਾ ਪੈਂਦਾ, ਫਿਰ ਅਸੀਂ ਅਪ ਡਾਊਨ ਕਰਦੇ ਰਹਿੰਦੇ ਇੱਥੇ। ਤੇ ਜਿਹੜਾ ਇਹ ਸੰਘਰਸ਼ ਦੇ ਵਿੱਚ ਜਿੱਤ ਆ, ਕਿਸਾਨੀ ਦੀ ਜਿੱਤ ਆ, ਇੱਕ ਵੱਡੀ ਗੱਲ ਆ, ਪਰ ਕਿਸਾਨੀ ਦੇ ਪਿੱਛੇ ਜਿਹੜਾ ਸਿੱਖੀ ਜਜ਼ਬਾ ਸੀ, ਜਿਹੜਾ ਇਹ ਸਾਰੇ ਮੋਰਚੇ ਨੂੰ ਖੜਾ ਰੱਖ ਰਿਹਾ ਸੀ, ਸਾਡੇ ਨਾਲ ਨਿਹੰਗ ਫੌਜਾਂ ਖੜੀਆਂ ਨੇ ਜਾਂ ਸਿੱਖ ਸੰਪਰਦਾਵਾਂ, ਕਾਰ ਸੇਵਾ ਵਾਲੇ ਮਹਾਂਪੁਰਖ, ਹੋਰ ਜਿਵੇਂ ਲੰਗਰ ਚੱਲਦੇ ਰਹੇ, ਵੀ ਜਿਹੜਾ ਦੇਗ ਤੇਗ ਫਤਿਹ ਆ ਉਹ ਪ੍ਰਤੱਖ ਹੁੰਦੀ ਦਿਖੀ ਹੈ ਇਸ ਸੰਘਰਸ਼ ਦੇ ਵਿੱਚ। ਤਾਂ ਤੁਸੀਂ ਕਿਵੇਂ ਸਮਝਦੇ ਹੋ ਵੀ ਭਾਵੇਂ ਬੜਾ ਕੁਝ ਕਿਹਾ ਗਿਆ ਜੀ ਇਹ ਤਾਂ ਜੀ ਧਰਮ ਦੀ ਗੱਲ ਨਾ ਕੀਤੀ ਜਾਵੇ, ਪਰ ਸਰਕਾਰ ਖੁਦ ਧਰਮ ਦੀ ਗੱਲ ਕਰ ਰਹੀ ਹੈ। ਗੁਰਪੁਰਬ ਦੇ ਉੱਤੇ ਸਰਕਾਰ ਐਲਾਨ ਕਰ ਰਹੀ ਆ, ਉਹ ਮੰਨ ਰਹੀ ਆ ਵੀ ਇਹ ਕਿੱਥੋਂ ਇਹਨੂੰ ਜਜ਼ਬਾ ਮਿਲ ਰਿਹਾ। ਤਾਂ ਤੁਸੀਂ ਇਸ ਸੰਘਰਸ਼ 'ਚ ਰਹੇ ਹੋ, ਤੁਸੀਂ ਇਸ ਸੰਘਰਸ਼ ਦੇ ਜਜ਼ਬੇ ਬਾਰੇ ਕੀ ਮਹਿਸੂਸ ਕੀਤਾ? ਦੇਖੋ, ਇਹ ਤਾਂ ਵਾਕਈ ਮੰਨਣ ਵਾਲੀ ਗੱਲ ਆ ਕਿ
ਜਿੱਥੇ ਗੁਰੂ ਦੀਆਂ ਲਾਡਲੀਆਂ ਫੌਜਾਂ ਪਹਿਲੇ ਦਿਨ ਤੋਂ ਮੋਰਚਿਆਂ 'ਚ ਡਟੀਆਂ ਆ। ਬੜਾ ਕੁਛ ਇੱਥੇ ਇਤਰਾਜ਼ ਚੜਾ ਹੋਏ, ਇੱਥੇ ਬੜੇ ਟੈਕ ਲੱਗੇ, ਸਾਨੂੰ ਵੀ ਟੈਕ ਲੱਗੇ ਆ। ਹਰੇਕ ਨੂੰ ਜਿਹੜਾ ਅੰਦੋਲਨ ਦਾ ਦਰਦੀ ਸੀ ਇਸ ਅੰਦੋਲਨ ਦੇ ਵਿੱਚ ਉਹਨੂੰ ਟੈਕ ਲੱਗੇ, ਲੇਕਿਨ ਉਹ ਇਸ ਟੈਕਾਂ ਦੀ ਪਰਵਾਹ ਨਹੀਂ ਕੀਤੀ, ਕਿਉਂਕਿ ਇਹ ਜਿਹੜਾ ਸਾਡਾ ਅੰਦੋਲਨ ਸੀਗਾ ਇਹ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਲਈ ਸੀਗਾ। ਇਹ ਹੁਣ ਲਈ ਸਾਡੇ ਲਈ ਨਹੀਂ ਸੀਗਾ, ਆਉਣ ਵਾਲੇ ਸਾਡੀ ਪੀੜ੍ਹੀ ਲਈ ਸੀਗਾ। ਜਿਹੜੀ ਸਾਡੀ ਪੀੜ੍ਹੀ ਅੱਜ ਸਾਰੀ ਬਾਹਰ ਜਾ ਰਹੀ ਆ, ਪੰਜਾਬ ਖਾਸ ਕਰਕੇ ਮੈਂ ਕਹਿੰਦਾ ਕਿ ਸਾਡਾ ਪੰਜਾਬ ਹਰਿਆਣਾ ਜਿਹੜਾ ਉਹ ਜ਼ਿਆਦਾ ਜਾਣ ਰਿਹਾ, ਕਿਉਂਕਿ ਬਾਕੀ ਸਟੇਟਾਂ 'ਚ ਬੱਚੇ ਪੜ੍ਹ ਕੇ ਇੱਥੇ ਜੌਬਾਂ ਮਿਲਦੀਆਂ ਉਹਨਾਂ ਨੂੰ। ਇੱਕ ਸਾਡਾ ਪੰਜਾਬ ਆ ਜਿਹਦੇ ਬੱਚੇ ਨੂੰ ਜੌਬ ਨਹੀਂ ਮਿਲਦੀ। ਇੱਥੇ ਦਿੱਲੀ ਦੇ ਵਿੱਚ ਅਸੀਂ ਆਣ ਕੇ ਬੈਠੇ ਆ ਹਰਿਆਣੇ ਦੇ ਬਾਰਡਰਾਂ ਤੇ, ਇੱਥੇ ਵੀ ਜ਼ਿਆਦਾਤਰ ਸਾਨੂੰ ਜਿਹੜੇ ਪਰਿਵਾਰ ਮਿਲੇ ਉਹ ਪੰਜਾਬ 'ਚੋਂ ਹੀ ਆਣ ਕੇ ਇੱਥੇ ਜੌਬਾਂ ਕਰਦੇ ਆ। ਅੱਜ ਤੱਕ 70 ਸਾਲ ਜੇ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ, ਕਿ ਸਾਨੂੰ ਉੱਥੇ ਪੰਜਾਬ 'ਚ ਬੱਚਿਆਂ ਨੂੰ ਜੌਬਾਂ ਨਹੀਂ ਮਿਲਦੀਆਂ। ਸਾਡੇ ਬੱਚੇ ਕਿਉਂ ਬਾਹਰ ਜਾਣ? ਬੜਾ ਦੁੱਖ ਲੱਗਦਾ ਕਿ ਆ ਮੇਰੇ ਵੀਰ ਇਹ ਵੀ ਦਿੱਲੀ ਤੋਂ ਆਏ ਹੋ ਆ, ਇਹ ਵੀ ਪਿੱਛੋਂ ਕਹਿੰਦੇ ਅਸੀਂ ਪੰਜਾਬ ਤੋਂ ਆਏ ਆ। ਕਿਹੜੀ ਗੱਲ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਬਿਜ਼ਨਸ ਨਹੀਂ ਮਿਲਦਾ, ਵੀ ਸਾਰੇ ਸਾਡੇ ਬੱਚੇ ਜਿਹੜੇ ਆ ਨੌਜਵਾਨ ਉਹ ਬਾਹਰ ਵਿਦੇਸ਼ਾਂ ਨੂੰ ਮੂੰਹ ਕਰਨ ਡਏ ਆ। ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ। ਜੇ 3 ਕਾਲੇ ਕਾਨੂੰਨ ਰੱਦ ਹੋ ਗਏ, ਪਰ ਸਾਡਾ ਪੰਜਾਬ ਹਰਿਆਣਾ ਹੋਰ ਸਟੇਟਾਂ ਅਸੀਂ 15-20 ਸਾਲ ਪਿੱਛੇ ਚਲ ਗਏ ਆ। ਜਿੰਨਾ ਸਾਡਾ ਇਸ ਅੰਦੋਲਨ ਤੇ ਖਰਚਾ ਹੋਇਆ, ਜੋ ਅਸੀਂ ਗਵਾਇਆ, ਉਹ ਸਾਡੀ ਕੋਈ ਪ੍ਰਾਪਤੀ ਨਹੀਂ ਹੈਗੀ। ਅਸੀਂ ਕਿਸਾਨ ਆ, ਅਸੀਂ ਜੋ ਬੀਜਣਾ ਉਹ ਵੱਢਣਾ, ਉਹ ਤੋਂ ਸਾਨੂੰ ਆਮਦਨ ਹੋਣੀ ਆ। ਉਹ ਸਰਕਾਰਾਂ ਨੇ ਜਿਹੜੇ ਆ ਪ੍ਰਾਈਸ, ਤੁਹਾਨੂੰ ਪਤਾ ਕਿੱਥੇ ਸਾਡੇ ਖਰਚੇ ਜ਼ਿਆਦੇ ਆ, ਆਮਦਨ ਘੱਟ ਆ। ਅਸੀਂ 15-20 ਸਾਲ ਉੱਠ ਨਹੀਂ ਸਕਦੇ। ਮੈਂ ਤਾਂ ਹੁਣ ਇਹ ਕਹਿੰਦਾ ਕਿ ਤੁਹਾਡੇ ਮਾਧਿਅਮ ਰਾਹੀਂ ਕਿ ਪੰਜਾਬ ਦੀਆਂ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਕਿਸਾਨਾਂ ਦੇ ਬਾਰੇ ਸੋਚੋ। ਜੇ ਕਿਸਾਨਾਂ ਤੇ ਕੋਈ ਕਰਜ਼ੇ ਚੜ੍ਹੇ ਆ, ਉਹ ਤੁਸੀਂ ਇਹ ਦੇਖੋ ਕਿ ਉਹਨਾਂ ਤੇ ਕਰਜ਼ੇ ਕਿੱਦਾਂ ਚੜ੍ਹੇ ਆ। ਤੁਸੀਂ ਉਹਨਾਂ ਨੂੰ ਵਾਰ-ਵਾਰ ਜੋ ਉਹਨਾਂ ਦੇ ਪ੍ਰਾਈਸ ਸੀਗੇ ਉਹਨਾਂ ਨੂੰ ਦਿੱਤੇ ਤੁਸੀਂ। ਜਦੋਂ ਫਸਲ ਰੇਟ ਵੱਧ ਹੁੰਦੀ, ਫਸਲ ਬੀਜੀ ਹੁੰਦੀ ਆ, ਉਹਦਾ ਪ੍ਰਾਈਸ ਨਹੀਂ ਮਿਲਦਾ। ਜਦੋਂ ਫਸਲ ਘੱਟ ਬੀਜੀ ਹੁੰਦੀ ਆ ਉਹਦਾ ਪ੍ਰਾਈਸ ਅਸਮਾਨ ਛੂਹਦਾ। ਤੇ ਇਸ ਕਰਕੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਵਾਰ-ਵਾਰ ਇਹ ਇੱਧਰ ਅੰਦੋਲਨ ਨਾ ਹੋਣ। ਜੇ ਅੱਜ ਇੱਕ ਐਡਾ ਵੱਡਾ ਜੰਗ ਅੰਦੋਲਨ ਲੱਗਾ ਸੀ, 1 ਸਾਲ ਹੋ ਗਿਆ ਇਹਦੀ ਜਿੱਤ ਹੋਈ ਆ, ਗਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਦਾਂ ਦਾ ਸਮਾਂ ਨਾ ਆਵੇ। ਬਿਲਕੁਲ ਜੀ, ਇਹ ਜਿਹੜੀਆਂ ਭਾਵਨਾਵਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਲੋਕ ਨੇ ਜਿਹੜੇ ਲਗਾਤਾਰ ਮੋਰਚੇ 'ਚ ਡਟੇ ਰਹੇ ਆ। ਜਿਹੜੇ ਕੋਈ ਕਿਸਾਨ ਆਗੂ ਵੀ ਨਹੀਂ ਸੀ, ਕੋਈ ਕਿਸਾਨ ਜਥੇਬੰਦੀਆਂ ਨਾਲ ਵੀ ਸੰਬੰਧਿਤ ਨਹੀਂ ਸੀ, ਪਰ ਜਿਹੜਾ ਉਹ ਵੇਗ ਸੀ ਪੰਜਾਬ ਦਾ, ਉਹ ਕੋਈ ਕਿਸਾਨ ਜਥੇਬੰਦੀਆਂ ਦਾ ਇਹ ਸੰਘਰਸ਼ ਨਹੀਂ ਸੀ ਰਹਿ ਗਿਆ। ਇਹ ਇੱਕ ਪੰਜਾਬ ਦਾ ਜਨ ਅੰਦੋਲਨ, ਲੋਕ ਅੰਦੋਲਨ ਬਣ ਗਿਆ ਸੀ। ਜਦੋਂ ਇਹ ਗੱਲ ਮੰਨੀ ਜਾ ਰਹੀ ਸੀ 26 ਨਵੰਬਰ ਨੂੰ ਕਿ ਲੋਕ ਬੈਰੀਕੇਡ ਜਿੱਥੇ ਲੱਗਣਗੇ ਉੱਥੇ ਆ ਕੇ ਬੈਠਣਗੇ, ਪਰ ਇਹ ਆਪ ਮੁਹਾਰਾ ਸੰਘਰਸ਼ ਸੀ ਜਿਹਨੂੰ ਕਿਹਾ ਗਿਆ ਕਿ ਅਕਾਲ ਪੁਰਖ ਦੀ ਕਲਾ ਵਰਤੀ ਆ। ਤਾਂ ਅਖੀਰ ਦੇ ਵਿੱਚ ਤੁਸੀਂ ਅੱਜ ਇਹ ਜਿੱਤ ਹੋਈ ਆ, ਤਾਂ ਕੀ ਜਿਹੜਾ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ, ਮੈਂ ਭਵਿੱਖ ਲਈ? ਭਵਿੱਖ ਦੇ ਵਿੱਚ ਜਿਹੜੇ ਚੈਲੰਜਸ ਨੇ, ਜਿਹੜੀ ਪੰਜਾਬ ਦੀ ਪੋਲੀਟਿਕਸ ਆ ਜਾਂ ਪੰਜਾਬ ਦੇ ਵਿੱਚ ਮਸਲੇ ਬਹੁਤ ਆ, ਕਿਸਾਨੀ ਕਿੱਥੇ ਸੁਧਰਨ ਲੱਗੀ ਆ। ਪਹਿਲਾਂ ਵੀ ਅਸੀਂ ਕਾਨੂੰਨ ਰੱਦ ਹੋ ਕੇ ਤਾਂ ਉਹੀ ਸਟੇਟਸ ਰਹਿ ਗਿਆ ਨਾ ਜਿਹੜਾ ਪਹਿਲਾਂ ਅਸੀਂ ਖੁਦਕੁਸ਼ੀਆਂ ਕਰ ਰਹੇ ਸੀ। ਤਾਂ ਜਿਹੜਾ ਉਹ ਚੈਲੰਜਸ ਨੇ ਅੱਗੇ ਸਾਡੇ ਭਵਿੱਖ ਦੇ ਲਈ, ਉਹਦੇ ਲਈ ਕੀ 2 ਸ਼ਬਦਾਂ 'ਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਦੇਖੋ, ਮੈਂ ਪੰਜਾਬ ਤੇ ਹਰਿਆਣਾ, ਖਾਸ ਕਰਕੇ ਸਾਡੇ ਪੰਜਾਬ ਨੂੰ, ਮੈਂ ਨੌਜਵਾਨੀ ਨੂੰ ਤੇ ਆਪਣੇ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਆਉਣ ਵਾਲੇ ਸਮੇਂ 'ਚ ਜੇ ਇਲੈਕਸ਼ਨਾਂ ਵੀ ਆਉਂਦੀਆਂ, ਕੁਛ ਵੀ ਆਉਂਦਾ, ਇੰਨਾ ਕੁ ਸੋਚ ਲਓ ਪਹਿਲਾਂ ਤੁਹਾਨੂੰ ਇਹਨਾਂ ਚੌਧਰਾਂ ਨੇ ਤੁਹਾਨੂੰ ਕੀ ਦਿੱਤਾ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੀ ਮਿਲਣਾ। ਤੁਸੀਂ ਸਾਰੇ ਕੰਮ ਸੋਚ ਸਮਝ ਕੇ ਕਰੋ। ਇਹ ਜਿਹੜਾ ਅੰਦੋਲਨ ਅੱਜ ਅਸੀਂ ਜਿੱਤ ਕੇ ਚੱਲੇ ਆ, ਇਹ ਕਿਸੇ ਕਾਲੀ, ਕਾਂਗਰਸੀ ਜਾਂ ਆਮ ਆਦਮੀ ਪਾਰਟੀ ਤੇ ਜਾਂ ਕਿਸੇ ਹੋਰ ਦੀ ਵਜ੍ਹਾ ਨਾਲ ਨਹੀਂ ਜਿੱਤਣ ਲੱਗੇ ਆ। ਇਹ ਸਾਨੂੰ ਸਾਡੀ ਸਿੱਖੀ ਜਿਹੜੀ ਆ, ਸਾਡੇ ਇਦਾਂ ਦੇ ਯੋਧਿਆਂ ਦੀ ਵਜ੍ਹਾ ਦੇ ਨਾਲ ਅਸੀਂ ਜਿੱਤ ਕੇ ਚੱਲੇ ਆ। ਇਹ ਨਹੀਂ ਹੈਗਾ ਕਿ ਸਾਨੂੰ ਕਿਸੇ ਪਾਰਟੀ ਨੇ ਆਣ ਕੇ ਸਾਨੂੰ ਜਿਤਾਇਆ। ਇਹ ਉਸ ਬੰਦੇ ਦੀ ਮਿਹਰ ਪਈ, ਇਹ ਉਸ ਅਕਾਲ ਪੁਰਖ ਦੀ ਮਿਹਰ ਪਈ, ਉਹ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਮਿਹਰ ਪਈ ਕਿ ਦੇਖੋ ਉਹਨਾਂ ਨੇ ਕੋਰੀਡੋਰ ਖੋਲ੍ਹ ਦਿੱਤੀ। ਅੱਜ ਗੁਰਪੁਰਬ ਦਾ ਦਿਨ ਸੀਗੇ, ਜਦੋਂ ਸਵੇਰੇ ਸਾਨੂੰ ਪਤਾ ਲੱਗਾ, ਜਦੋਂ ਫੋਨ ਔਨ ਕਰਦੇ ਸੀਗੇ, ਸਾਨੂੰ 2 ਵਧਾਈਆਂ ਮਿਲਦੀਆਂ ਸੀਗੀਆਂ। ਇੱਕ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ, ਤੇ ਦੂਜੀਆਂ ਸਾਨੂੰ ਵੀ ਕਹਿੰਦੇ ਜੀ ਮੋਦੀ ਨੇ ਕਾਲੇ ਕਾਨੂੰਨ ਵਾਪਸ ਲੈ ਲਏ। ਅੱਜ ਬੜਾ ਮਨ ਖੁਸ਼ ਹੋਇਆ। ਤੇ ਜਿੱਦਾਂ ਮੈਂ ਤੁਹਾਨੂੰ ਵੀਰ ਦੱਸਦਾ, ਮਨ ਖੁਸ਼ ਬਹੁਤ ਆ, ਲੇਕਿਨ ਨਿਰਾਸ਼ਾ ਉਸ ਤੋਂ ਵੀ ਜ਼ਿਆਦਾ ਆ ਕਿ ਜਿਹੜੇ ਅਸੀਂ ਆਪਣੇ ਕਿਸਾਨ ਵੀਰ ਇਸ ਅੰਦੋਲਨ ਤੋਂ ਖੋਹ ਲਏ ਆ, ਉਹ ਅਸੀਂ ਕਦੀ ਵੀ ਉਹਨਾਂ ਨੂੰ ਭੁਲਾ ਨਹੀਂ ਸਕਦੇ। ਬਿਲਕੁਲ ਜੀ, ਜਿਹੜੇ ਸਾਥੀ ਨਾਲ ਦੇ ਹੁੰਦੇ ਆ, ਜਦੋਂ ਉਹ ਤੁਰ ਜਾਂਦੇ ਆ ਜਹਾਨ ਤੋਂ, ਤਾਂ ਉਹਨਾਂ ਦਾ ਦਰਦ ਹੁੰਦਾ ਆ, ਵਿਛੋੜੇ ਦਾ ਇੱਕ ਵੱਡਾ ਦਰਦ ਆ, ਤੇ ਉਹ ਵੀ ਇਹਨਾਂ ਦੇ ਅੱਜ ਦਿਲ 'ਚੋਂ ਜਾਂ ਇੱਥੇ ਜਿਹੜੇ ਕਿਸਾਨ ਸੰਘਰਸ਼ ਨਾਲ ਜੁੜੇ ਲੋਕ ਸੀ ਉਹਨਾਂ 'ਚੋਂ ਝਲਕ ਰਿਹਾ। ਤੇ ਇਹ ਜਿਹੜੀ ਗੱਲਬਾਤ ਆ ਅਸੀਂ ਸਿੰਘੂ ਬਾਰਡਰ ਤੋਂ ਤੁਹਾਡੇ ਨਾਲ ਸਾਂਝੀ ਕੀਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।